अस्सलाम वालेकुम सत श्री अकाल प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਚੱਕ ਨੰਬਰ 298 ਵਿੱਚ। ਇੱਥੇ ਸਾਡੇ ਚੜ੍ਹਦੇ ਪੰਜਾਬ ਤੋਂ ਮਹਿਮਾਨ ਆ ਰਹੇ ਆ ਜਿਹੜੇ ਕਿ ਕੈਨੇਡਾ ਵਿੱਚ ਰਹਿੰਦੇ ਆ। ਅੱਜ ਉਹਨਾਂ ਨੂੰ ਅਸੀਂ ਉਹਨਾਂ ਦਾ ਪਿੰਡ ਦਿਖਾਉਣਾ ਆ, ਉਹਨਾਂ ਨੂੰ ਸਕੂਲ ਦਿਖਾਉਣਾ ਆ, ਬਾਕੀ ਵੀ ਸਾਰਾ ਇੱਧਰ ਉੱਧਰ ਦੀ ਸੈਰ ਕਰਾਵਾਂਗੇ ਜਿੱਥੇ ਜਿੱਥੇ ਵੀ ਉਹ ਕਹਿਣਗੇ। ਸਾਡੇ ਨਾਲ ਜੁੜੇ ਰਹੋ ਜੀ। पंजाब तो लहिंदे हल आउंदे ने, लहिंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सरदार जी का बहुत अच्छे तरीके दे नाल वैलकम किया गया। नहीं मैं पंजाबी तो बोलूंगा पर ये होंदा ना कि पहले पता लग जाए, अब बोलूं दा पता लग जाता ना। ठीक है जी, सारे पंजाबी खड़े हैं। ठीक है जी, बहुत बहुत ही अच्छा लग रहा है, बहुत प्यार लग रहा है। स्वागत जी, स्वागत, बहुत मेहरबानी। अस्सलाम वालेकुम, आदाब, सत श्री अकाल जी। तुसी देख रहे हो चैनल एक पिंड पंजाब दा। ਅੱਜ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਚੱਕ ਨੰਬਰ 98 ਤੇ 298 ਔਰ ਇੱਥੇ ਆਏ ਨੇ ਜੀ ਤਾਰੋਂ ਪਾਰ ਕੁਝ ਮਹਿਮਾਨ ਜਿਹੜੇ ਰਹਿ ਰਹੇ ਨੇ ਅੱਜ ਕੱਲ ਕੈਨੇਡਾ ਦੇ ਵਿੱਚ ਔਰ ਆਲ ਦਾ ਵੇ ਫਰੋਮ ਕੈਨੇਡਾ ਟੂ ਹੇਅਰ ਪਾਕਿਸਤਾਨ ਦੀ ਸਰਜ਼ਮੀਨ ਤੇ ਆਏ ਨੇ ਤੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਇਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਆ? ਠੀਕ ਠਾਕ ਹੋ? ਬਿਲਕੁਲ ਠੀਕ ਹੈ, ਤੁਹਾਡੀ ਦੁਆ ਚਾਹੀਦੀ ਭਰਾਵਾਂ ਦੀ। ਹੋਰ ਸਿਹਤ ਵੀ ਠੀਕ ਹੈ? ਚੜ੍ਹਦੀ ਕਲਾ ਰਹਿਣਾ ਮੈਂ। ਸੁਣਾਓ ਕਿਦੋਂ ਤੁਹਾਡੀ ਆਮਦ ਹੋਈ? ਉਹ ਇਦਾਂ ਸੀ ਕਿ ਮੈਂ ਬਹੁਤ ਸਾਲਾਂ ਤੋਂ ਸੋਚ ਰਿਹਾ ਸੀਗਾ ਕਿ ਮੈਂ ਆਪਣੀ ਜਿੱਥੇ ਮੈਂ ਪੈਦਾ ਹੋਇਆ ਹੈਗਾ ਜਾਵਾਂ, ਪਰ ਇਹ ਹੈਗਾ ਕਿ ਮਾਲਕ ਦਾ ਹੁਕਮ ਨਾ ਸੀ ਤਾਂ ਹੋਇਆ। ਜਦੋਂ ਹੁਕਮ ਹੁੰਦਾ ਹੈ ਉਦੋਂ ਹੀ ਆਉਣ ਦਾ ਮੌਕਾ ਮਿਲਦਾ ਹੈਗਾ ਆ। ਹਾਂਜੀ, ਜਦੋਂ ਉਹਦਾ ਹੁਕਮ ਹੁੰਦਾ ਹੈਗਾ ਉੱਪਰੋਂ। ਮੈਂ ਬੇਟੇ ਨੂੰ ਬਹੁਤ ਦਫਾ ਕਹਿੰਦਾ ਸੀਗਾ, ਕਹਿੰਦਾ ਡੈਡ ਚੱਲਾਂਗੇ, ਅੱਜ ਚੱਲਾਂਗੇ, ਕੱਲ੍ਹ ਚੱਲਾਂਗੇ, ਪਰ ਇਹ ਤੁਹਾਨੂੰ ਪਤਾ ਕੰਮ ਕਰਦੇ ਆਦਮੀ ਜਿਹੜੇ ਹੈਗੇ ਆਉਣਾ ਵੀ ਔਖਾ ਹੁੰਦਾ। ਇਕੱਲਾ ਆਦਮੀ ਨੂੰ ਥੋੜ੍ਹਾ ਜਿਹਾ ਹੌਸਲਾ ਨਹੀਂ ਹੁੰਦਾ ਹੈਗਾ। ਵੀ ਹੁਣ ਸਮਾਂ ਮਿਲਿਆ ਹੈਗਾ, ਮਾਲਕ ਦਾ ਉੱਪਰ ਹੁਕਮ ਮਿਲਿਆ ਹੈਗਾ ਤਾਂ ਇਹ ਅਸੀਂ ਗੁਰਦੁਆਰਿਆਂ ਦੀ ਯਾਤਰਾ ਲਈ ਆਏ ਸੀਗੇ। ਨਾਲ ਲੱਗਦਾ ਮੈਂ ਕਿਹਾ ਖਾਸ ਮੰਤਵ ਇਹੋ ਸੀਗਾ ਮੇਰਾ ਕਿ ਮੈਂ ਨਾਲ ਆਪਣੇ ਪਿੰਡ ਦੇਖ ਕੇ ਆਊਂਗਾ ਔਰ ਮੇਰਾ ਦਿਲ ਰੂਹ ਖੁਸ਼ ਹੋ ਜਾਊਗੀ। ਕਿਵੇਂ ਕਿਵੇਂ ਇੱਥੇ ਤੁਹਾਡਾ ਰਾਬਤਾ ਹੋਇਆ, ਫਿਰ ਕਿਵੇਂ ਕਿਵੇਂ ਪਹੁੰਚੇ? ਰਾਬਤਾ ਤਾਂ ਇੱਦਾਂ ਹੈਗਾ ਜੀ, ਭਾਈ ਸਾਹਿਬ ਦਾ ਆਸਫ ਸਾਹਿਬ ਜਿਹੜੇ ਸੀਗੇ ਨਾ ਜੀ, ਅਸੀਂ ਫੇਸਬੁੱਕ ਤੇ ਦੋਸਤ ਬਣ ਗਏ। ਮੈਂ ਉਹ ਪਾਇਆ ਕਿ ਮੈਂ 298 ਦਾ ਰਹਿਣ ਵਾਲਾ ਹੈਗਾ, ਕੋਈ ਆਦਮੀ 298 ਦਾ ਹੋਵੇ ਤਾਂ ਕਿਤੇ ਮੈਨੂੰ ਰਾਬਤਾ ਕਰੇ। ਇਹਨਾਂ ਨੇ ਇੱਕਦਮ ਹੀ ਦੱਸਿਆ ਕਿ ਮੈਂ ਪ੍ਰੋਪਰ 298 ਦਾ ਹੈਗਾ ਆ ਔਰ ਅਸੀਂ ਫਿਰ ਤਕਰੀਬਨ ਰਾਬਤਾ 'ਚ ਆ ਗਏ। ਅਸੀਂ ਕਾਫੀ ਮਤਲਬ ਇਹ ਨਹੀਂ ਕਿ ਲਗਾਤਾਰ ਰੋਜ਼ ਗੱਲਾਂ ਕਰਦੇ ਹਾਂ, ਟਾਈਮ ਟੂ ਟਾਈਮ ਅਸੀਂ ਆਪਸ ਵਿੱਚ ਦੀ ਗੱਲਾਂ
2014 ਤੋਂ ਲੈ ਕੇ ਫਿਰ ਅਸੀਂ ਗੱਲਾਂ ਬਾਤਾਂ ਦੇ ਵਿੱਚ ਰਹਿੰਦੇ ਸੀਗੇ। ਤਾਂ ਇਹ ਮੈਨੂੰ ਹਮੇਸ਼ਾ ਹੀ ਕਹਿੰਦੇ ਰਹਿੰਦੇ ਸੀ ਤੁਸੀਂ ਆਓ ਤੁਹਾਨੂੰ ਆਪਣਾ ਪਿੰਡ ਦਿਖਾਵਾਂਗੇ। ਮੈਨੂੰ ਬੜੀ ਖੁਸ਼ੀ ਹੁੰਦੀ ਸੀਗੀ। ਮੈਂ ਕਹਿੰਦਾ ਵੀ ਸੀਗਾ ਬੇਟੇ ਨੂੰ ਕਿ ਹਾਂ ਵੀ ਜਾਣਾ ਹੈਗਾ। ਕਹਿੰਦਾ ਡੈਡੀ ਹਜੇ ਕਿਉਂਕਿ ਨੌਕਰੀ ਕਰਨਾ ਤੁਹਾਨੂੰ ਪਤਾ ਨੌਕਰੀਆਂ ਦੇ ਨਾਲ ਪਹਿਲਾਂ ਜ਼ਰੂਰੀ ਹੁੰਦੇ, ਜਦੋਂ ਮੌਕਾ ਮਿਲਦਾ ਨਾਲੇ ਖਾਸ ਕਰਕੇ ਜ਼ਿਆਰਤ ਕਰਨਾ ਜੋ ਮੌਕਾ ਮਿਲਣਾ ਸੀ। ਬਾਬਿਆਂ ਦੇ ਦਰਸ਼ਨ ਆਮ ਨਹੀਂ ਨਾ ਹੁੰਦੇ ਹੈਗੇ, ਇਹ ਵੱਡੇ ਭਾਗਾਂ ਦੇ ਨਾਲ ਹੁੰਦੇ ਹੈਗੇ ਆ। ਇਹ ਜ਼ਿੰਦਗੀ ਬਹੁਤ ਹੀ ਉਹਨਾਂ ਦੀ ਜਦ ਮਿਹਨਤ ਮਤਲਬ ਦਇਆ ਹੁੰਦੀ ਹੈ ਤਦੋਂ ਹੀ ਸਾਰਾ ਕੰਮ ਹੁੰਦਾ ਹੈਗਾ। ਉਹਨਾਂ ਦੀ ਬੜੀ ਮਿਹਰ ਹੋਈ ਹੈਗੀ ਸਤਿਗੁਰ ਦੀ ਕਿ ਮੈਨੂੰ ਆਪਣਾ ਪਿੰਡ ਵੀ ਦਿਖਾਇਆ, ਨਾਲੇ ਸਾਰੇ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹੈਗੇ ਆ। ਬੜੀ ਰੂਹ ਖੁਸ਼ ਹੋ ਰਹੀ ਹੈਗੀ ਆ ਤੁਹਾਡੀ ਮਹਿਮਾਨ ਨਵਾਜ਼ੀ ਜਿਹੜੀ ਦੇਖ ਕੇ, ਰੂਹ ਪੂਰੀ ਖੁਸ਼ ਹੋ ਰਹੀ ਹੈਗੀ ਆ, ਦਿਲ ਬਾਗ ਬਾਗ ਹੋ ਰਿਹਾ ਹੈਗਾ। ਮੇਰੇ ਫਾਦਰ ਸਾਹਿਬ ਜਿਹੜੇ ਸੀਗੇ ਲੈਲਪੁਰ ਤੋਂ ਗ੍ਰੈਜੂਏਟ ਸੀਗੇ ਔਰ ਉਹ ਇੱਥੇ ਟੀਚਰ ਰਹੇ ਹੈਗੇ ਆ। ਇਸੇ ਪਿੰਡ 'ਚ? ਪਿੰਡ ਆਹ 298 ਇਸੇ ਪਿੰਡ 'ਚ? ਇਹ ਟੀਚਰ ਇੱਥੇ ਨਹੀਂ ਰਹੇ, ਟੀਚਰ ਰਹੇ ਜੜ੍ਹਾਂਵਾਲੇ ਦੇ ਕੋਲ। ਅੱਛਾ ਅੱਛਾ। ਧੰਨੂ ਵਾਲੇ ਬੰਗਲਾ ਲੱਗਦਾ ਉੱਥੇ, ਧੰਨੂ ਵਾਲਾ ਬੰਗਲਾ ਉਹਦੇ ਕੋਲ ਪੜਾਇਆ ਹੋਇਆ ਸੀ ਸ਼੍ਰੀ ਸ਼ੰਕਰ। ਹਾਂਜੀ ਉੱਥੇ ਉੱਥੇ ਮੈਂ ਆਪਣੀ ਛੋਟੀ ਤਾਲੀਮ ਵੀ ਮੇਰੀ ਉੱਥੋਂ ਸਟਾਰਟ ਹੋਈ ਸੀਗੀ। 47 ਵੇਲੇ ਤੁਹਾਡੀ ਉਮਰ ਆਪਣੀ ਕਿੰਨੀ ਸੀ? ਮੈਂ 15 ਸਾਲ ਦਾ ਸੀਗਾ। ਸਹੀ। ਇੱਥੇ ਤੁਸੀਂ ਮਤਲਬ ਪੂਰੇ ਵਿਦਿਆਰਥੀ ਸੀਗੇ? ਮੈਂ ਪੂਰੇ 10ਵੀਂ 'ਚ ਪੜ੍ਹਦਾ ਗਿਆ ਹੈਗਾ ਜੀ। ਮੈਂ 10ਵੀਂ 'ਚ ਉਰਦੂ ਫਾਰਸ ਮੈਂ ਜਾਣਦਾ ਹੈਗਾ। ਸੁਣਾਓ ਉਦੋਂ ਦੇ ਫਿਰ ਇੱਥੇ ਮਤਲਬ ਪਿੰਡ ਦੇ ਕੀ ਹਿਸਾਬ ਕਿਤਾਬ ਸੀ? ਕੀ ਪਿੰਡ ਦੇ ਵਿੱਚ ਬਹੁਤ ਸ਼ਾਨ ਸੀਗੀ, ਮਤਲਬ ਪੀਸ ਐਂਡ ਕਾਮ ਸੀਗਾ ਕਿ ਬਹੁਤ ਬਿਲਕੁਲ ਲੋਕ ਇੱਕ ਦੂਜੇ ਨੂੰ ਪਿਆਰ ਕਰਦੇ ਸੀਗੇ, ਬੜੇ ਖੁਸ਼ ਰਹਿੰਦੇ ਸੀਗੇ। ਔਰ ਇਹ ਹੁੰਦਾ ਸੀਗਾ ਕਿ ਸਾਡਾ ਘਰ ਅਖੀਰ ਦੇ ਵਿੱਚ ਸੀਗਾ, ਸਾਡੇ ਕੋਲ ਇੱਕ ਦੂਰਬੀਨ ਸੀਗੀ, ਸਾਡਾ ਮੁਰੱਬਾ ਵੀ ਨਾਲ ਲੱਗਦਾ ਸੀ, ਇੱਕ ਛੱਪੜ ਪੈਂਦਾ ਸੀ ਇੱਧਰਲੇ ਪਾਸੇ। ਤਾਂ ਅਸੀਂ ਕੋਠੇ 'ਤੇ ਖੜੇ ਹੋ ਕੇ, ਕਿਉਂਕਿ ਆਦਮੀ ਯੰਗ ਹੁੰਦਾ ਹੈਗਾ, ਮੈਂ ਖੇਤੀ ਵੀ ਕਰਦਾ ਸੀਗਾ। ਅਸੀਂ ਬਗੀਚਾ ਲਾਇਆ ਹੋਇਆ ਸੀ 4 ਕਨਾਲ 'ਚ। ਮੇਰੇ ਫਾਦਰ ਸਾਹਿਬ ਨੂੰ ਬਗੀਚੇ ਦਾ ਬਹੁਤ ਸ਼ੌਕ ਸੀਗਾ। ਬਿਲਕੁਲ ਛੱਪੜ ਦੇ ਨਾਲ ਸਾਡੇ ਖੇਤ ਸੀਗੇ। ਉਹ ਛੱਪੜ ਦੇ ਨਾਲ ਬਿਲਕੁਲ ਖੇਤ ਸੀਗੇ, ਉੱਥੇ ਬਗੀਚਾ ਲਾਇਆ ਸੀ। ਮੇਰੇ ਫਾਦਰ ਸਾਹਿਬ ਨੂੰ ਬਗੀਚੇ ਦਾ ਬਹੁਤ ਜ਼ਿਆਦਾ ਸ਼ੌਕ ਸੀਗਾ, ਗੁਡਾਈ ਕਰਦੇ ਰਹਿੰਦੇ ਸੀ। ਉਹ ਹਰ ਵੇਲੇ ਸਬਜ਼ੀ ਵਗੈਰਾ ਆਪਣੇ ਲਈ ਕਰ ਲਈ, ਮੂਲੀਆਂ ਗਾਜਰਾਂ ਵਗੈਰਾ ਬੀਜ ਕੇ ਉਹਦਾ ਤਾਜ਼ੀਆਂ ਪੱਟ ਕੇ ਲਿਆਉਂਦੇ ਹੁੰਦੇ ਸੀ, ਜਿਹੜਾ ਘਰ ਨੂੰ ਚੀਜ਼ ਚਾਹੀਦੀ ਹੈਗੀ ਆ। ਕਿੰਨੇ ਘਰ ਸੀ ਇੱਥੇ ਟੋਟਲ ਤੁਹਾਡੇ? ਸਾਡੇ ਤਕਰੀਬਨ ਘਰ ਮੇਰਾ ਕੋਈ 40-45 ਘਰ ਹੈਗੇ ਪਿੰਡ ਦੇ ਵਿੱਚ। ਉਸ ਕਿਣਵੇਂ ਚੁਣਵੇਂ ਕੋਈ ਬੰਦਿਆਂ ਦੇ ਨਾਮ? ਮੋਹਰੀ ਬੰਦਾ? ਹਾਂਜੀ, ਮੋਰੀ ਸਰਦਾਰ ਸਰੈਣ ਜਿਹੜਾ ਪਿੰਡ ਦਾ ਆਨਰੇਰੀ ਮੈਜਿਸਟਰੇਟ ਹੁੰਦਾ ਸੀਗਾ। ਹਾਂਜੀ, ਉਹਦਾ ਮੁੰਡਾ ਇੰਦਰਜੀਤ ਸਿੰਘ ਸੀਗਾ ਕੰਗ, ਸਰੈਣ ਸਿੰਘ ਕੰਗ ਸੀਗਾ ਉਹਦਾ ਮੁੰਡਾ ਇੰਦਰਜੀਤ ਸਿੰਘ। ਹਾਂਜੀ, ਉਸ ਤੋਂ ਬਾਅਦ ਲੰਬੜਦਾਰ ਇੱਕ ਉਹਨਾਂ ਦੇ ਨਾਲ ਹੀ ਇੱਕ ਲੰਬੜਦਾਰ ਦੀ ਰਿਹਾਇਸ਼ ਹੁੰਦੀ ਸੀ, ਉਹਦਾ ਨਾਂ ਤਾਂ ਮੈਨੂੰ ਹੁਣ ਚੰਗੀ ਤਰ੍ਹਾਂ ਯਾਦ ਨਹੀਂ ਹੈ ਕਿਉਂਕਿ ਹਾਂਜੀ ਉਹ ਇਲਾਕੇ। ਇੱਕ ਸਰਦਾਰ ਦੂਲਾ ਸਿੰਘ ਸੀਗਾ, ਸਰਦਾਰ ਜਵਾਲਾ ਸਿੰਘ ਸੀਗਾ। ਮੇਰੇ ਫਾਦਰ ਸਾਹਿਬ ਦਾ ਨਾਮ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਸੀਗੇ। ਹਾਂਜੀ, ਔਰ ਸਰਦਾਰ ਹਰਨਾਮ ਸਿੰਘ ਸੀਗਾ, ਹਰਨਾਮ ਸਿੰਘ ਨਿੱਕਾ, ਹਰਨਾਮ ਸਿੰਘ ਵੱਡਾ। ਹਾਂਜੀ, ਔਰ ਜਿਹੜਾ ਦੂਲਾ ਸਿੰਘ ਸੀਗਾ ਨਹੀਂ, ਉਹਨਾਂ ਦੇ ਕੋਲ ਇੱਕ ਊਠ ਵੀ ਸੀਗਾ, ਬੋਤੇ ਵਾਲਾ ਵੀ ਕਹਿੰਦੇ ਸੀਗੇ। ਹਾਂਜੀ, ਉਹਦੀ ਖੁੱਲੀ ਹਵੇਲੀ ਸੀਗੀ, ਊਠ ਵੀ ਰੱਖਿਆ ਹੋਇਆ ਸੀ ਘਰ ਦੇ ਵਿੱਚ। ਬਾਕੀ ਉਸ ਵੇਲੇ ਹਜੇ ਪੜ੍ਹਾਈ ਦੇ ਦੌਰ ਜਿਹੜੇ ਨਵੇਂ ਚੱਲੇ ਸੀਗੇ, ਹਾਈਜੀਨ ਫਿਜ਼ੀਓਲੋਜੀ ਉਸ ਵੇਲੇ ਨਵਾਂ ਸਬਜੈਕਟ ਚੱਲਿਆ ਸੀਗਾ। ਅਸੀਂ ਪਹਿਲੇ ਸਟੂਡੈਂਟ ਸੀਗੇ ਜਿਨ੍ਹਾਂ ਨੇ ਹਾਈਜੀਨ ਫਿਜ਼ੀਓਲੋਜੀ ਗੁਰਦੁਆਰੇ ਸਕੂਲ ਦੇ ਵਿੱਚ ਲਈ ਸੀਗੀ। ਔਰ ਉਹਦੇ 'ਚ ਸਾਨੂੰ ਕਾਫੀ ਮਤਲਬ ਅਸੀਂ ਇਹ ਚੀਜ਼ ਨੂੰ ਸਮਝਦੇ ਸੀ। ਫਿਰ ਪ੍ਰਿਜ਼ਮ ਦੇ ਤਜਰਬੇ ਕਰਦੇ ਸੀ, ਪ੍ਰਿਜ਼ਮੈਟਿਕ ਦੇ ਤਜਰਬੇ ਕਰਦੇ ਹੁੰਦੇ ਸੀਗੇ। ਕਿਹੜੇ ਸਕੂਲ ਦਾ ਵਾਕਿਆ? ਇਹ ਡੀਬੀ ਹਾਈ ਸਕੂਲ ਗੋਜਰਾ, ਪਹਿਲੋਂ ਡੀਬੀ ਡਿਸਟ੍ਰਿਕਟ ਹਾਈ ਸਕੂਲ ਬੋਰਡ ਦਾ। ਐਮਸੀ ਹਾਈ ਸਕੂਲ ਆ ਜੀ ਹੁਣ ਉਹਦਾ ਨਾਮ ਜਿਹੜਾ। ਉਸ ਵੇਲੇ ਡੀਬੀ ਹਾਈ ਸਕੂਲ ਸੀਗਾ। ਮੈਂ ਫੁੱਟਬਾਲ ਦਾ ਪਲੇਅਰ ਸੀਗਾ। ਗੋਦਰੇ ਮੇਰੇ ਸੱਟ ਪੱਟ ਦੇ ਉੱਤੇ ਲੱਗੀ ਸੀ, ਮੈਂ ਫੁੱਟਬਾਲ ਖੇਡਦੇ ਔਰ ਪੱਟ ਇੰਨਾ ਸ਼ਾਨ ਇੰਨਾ ਸਪਾਟ ਹੈਗਾ ਆ। ਔਰ ਉਹ ਮੈਂ ਜਦੋਂ ਕਦੀ ਆਪਣੇ ਬੇਟੇ ਨੂੰ ਦਿਖਾਉਣਾ, ਮੈਂ ਕਿਹਾ ਵੀ ਗੋਦਰੇ ਦੀ ਯਾਦ ਦੇਖਣੀ ਤਾਂ ਮੇਰੇ ਪੱਟ ਤੋਂ ਦੇਖ ਲਾ। ਹਾਂ, ਨਿਸ਼ਾਨੀ ਤਾਂ ਤੁਸੀਂ ਨਾਲ ਹੀ ਲਈ ਫਿਰਦੇ ਸਾਰੀ, ਬੜੀ ਗੱਲ। ਮੈਂ ਹਜੇ ਵੀ ਦਿਖਾ ਸਕਦਾ ਉਹ ਨਿਸ਼ਾਨੀ ਨੂੰ, ਤੁਸੀਂ ਲੈ ਵੀ ਸਕਦੇ, ਫੋਟੋ ਵੀ ਲੈ ਸਕਦੇ ਆ, ਲੈਣੀ ਚਾਹੀਦੀ ਹੈਗੀ ਆ। ਨਹੀਂ ਉਹ ਕੋਈ ਗੱਲ ਦੇਖੋ ਜੀ। ਸਹੀ। ਇੱਥੋਂ ਫਿਰ ਜਦੋਂ ਵੰਡ ਵੇਲੇ ਦਾ ਟਾਈਮ ਆਇਆ, ਸਭ ਦੱਸੂਗਾ। ਸਾਡੇ ਹੱਥ ਦੇ ਵਿੱਚ ਲੋਹਾਰ ਰਹਿੰਦੇ ਸੀਗੇ, ਅਸੀਂ ਉਹਨੂੰ ਫਰੀ ਰੱਖਿਆ ਹੋਇਆ ਸੀਗਾ। ਲੋਹਾਰ ਵੀ ਤਕੜੀ ਫੈਮਿਲੀ ਸੀ, ਬਹੁਤ ਨੇਕ ਆਦਮੀ ਸੀਗੇ। ਕਰੀਮ ਬਖਸ਼ ਜਾਂ ਕੀ ਉਹਨਾਂ ਦਾ ਨਾਂ ਸੀਗਾ, ਮੈਨੂੰ ਉਹਨਾਂ ਦੇ ਨਾਂ ਭੁੱਲਦਾ ਹੈਗਾ ਆ। ਅੱਛਾ, ਉਹ ਖੁਸ਼ੀ ਮੁਹੰਮਦ ਉਹਨਾਂ ਦਾ ਬੇਟਾ ਸੀਗਾ। ਬੜੇ ਸਮਾਰਟ ਸੀਗੇ। ਮੇਰੇ ਫਾਦਰ ਸਾਹਿਬ ਜਿਹੜੇ ਸੀਗੇ ਨਾ, ਜਲੰਧਰੋਂ ਰੋਜ਼ ਅਖਬਾਰ ਮੰਗਵਾਉਂਦੇ ਹੁੰਦੇ ਸੀ, ਟ੍ਰਿਬਿਊਨ ਅਖਬਾਰ ਜਿਹੜੀ ਸੀ ਜਲੰਧਰੋਂ ਰੋਜ਼ ਆਉਂਦੀ ਹੁੰਦੀ ਸੀਗੀ। ਉਹ ਇੱਕ ਦਰਜੀ ਸਾਡੇ ਪਿੰਡ ਦਾ ਸੀਗਾ ਨਾ, ਉਹ ਗ੍ਰੈਜੂਏਟ ਕਟਰ ਉਹਦਾ ਨਾਂ ਸੀਗਾ। ਹਾਂਜੀ, ਉਹਨੇ ਜਲੰਧਰ ਜਾ ਕੇ ਦੁਕਾਨ ਖੋਲੀ ਹੋਈ ਸੀਗੀ। ਉਹ ਸਲਵਾਰ ਪਾਉਂਦਾ ਸੀਗਾ, ਤਾਂ ਇਸੇ ਪਿੰਡ ਦੇ ਨਾਂ ਦੇ ਉੱਤੇ ਮਤਲਬ ਉਹਦਾ ਚੱਲਦਾ ਸੀਗਾ। ਅੱਛਾ, ਉਹ ਰੋਜ਼ ਅਖਬਾਰ ਲੈ ਕੇ ਆਉਂਦਾ ਹੁੰਦਾ ਸੀਗਾ ਸਾਡੇ ਫਾਦਰ ਸਾਹਿਬ ਦੇ, ਤਾਂ ਹੀ ਉਹਨੂੰ ਗ੍ਰੈਜੂਏਟ ਕਹਿੰਦੇ ਸੀਗੇ ਜੀ। ਸਹੀ। ਹੋਰ ਫਿਰ ਇੱਥੇ ਦਾ ਰੌਣਕ ਮੇਲਾ, ਔਰ ਫਿਰ ਇਹ ਵੀ ਤੁਸੀਂ ਦੱਸਣਾ ਹੈ ਕਿ ਜਦੋਂ ਇੱਥੋਂ ਉੱਠੇ ਹੋ, ਕਿੱਦਾਂ ਉੱਠੇ, ਕਿੱਦਾਂ ਪਤਾ ਚੱਲਿਆ ਸਾਰਾ? ਇੱਦਾਂ ਸੀਗਾ ਜੀ ਉਸ ਵੇਲੇ, ਜਿੱਦਾਂ ਤਾਂ ਹੁਣ ਬਚਪਨ ਮੈਂ ਤੁਹਾਨੂੰ ਦੱਸ ਦਾਂਗਾ, ਜਦੋਂ ਅਸੀਂ ਸਕੂਲ ਦੇ ਵਿੱਚ ਸਾਨੂੰ ਛੁੱਟੀਆਂ ਹੋਣੀਆਂ ਸੀ ਗਰਮੀਆਂ ਦੀਆਂ,
ਪਾਣੀ ਦਾ ਗਲਾਸ ਤੇ ਇੱਕ ਦੱਸ ਦਿਓ ਪਾਣੀ ਪੀਓ ਜੀ ਪਾਣੀ। ਕਿਉਂਕਿ ਜੀ ਪਾਣੀ ਬਣਦਾ ਜੀ ਤੁਹਾਡਾ ਪੀਣਾ। ਤਹਿਜ਼ੀਬ ਨਹੀਂ ਨਾ ਬਦਲਣੀ, ਅਰਮਾਨ ਕੋਈ ਵੀ ਹੋਵੇ। ਅੱਜ ਕੱਲ੍ਹ ਤਾਂ ਹੁਣ ਟਿਸ਼ੂ ਪੇਪਰ ਨੇ ਸਾਡੇ ਮੂਹਰੇ ਆਉਣਾ ਹੈਗਾ। ਸਾਡੀ ਤਹਿਜ਼ੀਬ ਤਾਂ ਉਹੀ ਕਹਿੰਦੀ ਹੈਗੀ ਕਿ ਹਰੇ ਕਬਜੀ। ਬਿਲਕੁਲ ਸਹੀ। ਹਾਂਜੀ ਹਾਂਜੀ, ਆਪਾਂ ਪੁੱਛ ਰਹੇ ਸੀਗੇ ਕਿ ਜਦੋਂ ਛੁੱਟੀਆਂ ਹੋ ਜਾਂ ਗਰਮੀ ਦੀਆਂ, ਜੁਲਾਈ ਦੇ ਵਿੱਚ ਹੋਈਆਂ, ਮੇਰਾ ਖਿਆਲ ਹੈ ਜੁਲਾਈ ਜਾਂ ਅਗਸਤ ਦੇ ਵਿੱਚ ਛੁੱਟੀਆਂ ਹੁੰਦੀਆਂ ਹੈਗੀਆਂ, ਉਸ ਵੇਲੇ ਦੀ ਗੱਲ ਕਰਦਾ ਹੈਗਾ। ਸਾਡੇ ਜਿਹੜੇ ਫਾਰਸੀ ਦੇ ਟੀਚਰ ਸੀਗੇ ਨਾ, ਪਰਸ਼ੀਅਨ ਟੀਚਰ, ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰ ਲਿਆ ਸਕੂਲ ਦੇ ਗਰਾਊਂਡ ਦੇ ਵਿੱਚ, ਕਲਾਸ ਦੇ ਵਿੱਚ ਹੀ। ਕਹਿਣ ਲੱਗੇ ਵੀ ਬੱਚੇ ਲੋਕ ਬਹੁਤ ਪਿਆਰ ਕਰਦੇ ਸੀ ਨਾ, ਜਿਹੜੇ ਵੀ ਉਸ ਵੇਲੇ ਦੇ ਹੁੰਦੇ ਟੀਚਰ ਹੁੰਦੇ ਸੀਗੇ। ਕਹਿੰਦੇ ਬੱਚਾ ਲੋਕ ਹੋ ਸਕਦਾ ਹੈ ਕਿ ਆਪਾਂ ਇੱਕ ਦੂਜੇ ਨੂੰ ਨਾ ਮਿਲ ਸਕੀ ਮੁੜ ਕੇ। ਅੱਛਾ, ਸਰਕਾਰੀ ਸੰਦੇਸ਼ ਆ ਗਏ ਹੋਣੇ ਨਾ। ਉਹਨਾਂ ਨੇ ਸਾਨੂੰ ਇਹ ਦੱਸਿਆ। ਔਰ ਉਹ ਤੋਂ ਬਾਅਦ ਕਹਿੰਦੇ ਵੀ ਛੁੱਟੀਆਂ ਤੋਂ ਬਾਅਦ ਹੋ ਸਕਦਾ ਕਿ ਤੁਸੀਂ ਸਾਨੂੰ ਨਾ ਦੇਖ ਸਕੋ ਜਾਂ ਅਸੀਂ ਤੁਹਾਨੂੰ ਨਾ ਦੇਖ ਸਕੀਏ। ਔਰ ਉਹੀ ਗੱਲ ਸੱਚ ਹੋਈ। ਥੋੜ੍ਹੀ ਦੇਰ ਤੋਂ ਬਾਅਦ ਪਤਾ ਲੱਗਾ ਕਿ ਹਾਂ ਲੋਕ ਉੱਠਣ ਲੱਗ ਪਏ। ਸਾਨੂੰ ਨਹੀਂ ਪਤਾ, ਕਿਉਂਕਿ ਅਸੀਂ ਬਚਪਨ ਦਾ ਕੁਝ ਹੋਰ ਹੁੰਦਾ। ਫਿਰ ਜਦੋਂ ਥੋੜ੍ਹਾ ਜਿਹਾ ਪਤਾ, 10 ਦਿਨ ਪਹਿਲਾਂ ਪਤਾ ਲੱਗ ਗਿਆ। ਸਾਡੇ ਕੋਲ ਨਾ ਮੇਰੇ ਫਾਦਰ ਸਾਹਿਬ ਟੀਚਰ ਹੋਣ ਦੇ ਨਾਤੇ ਅਸੀਂ ਆਪਣੇ ਹੱਥੀਂ ਖੇਤੀ ਨਾ ਅਸੀਂ ਕਰਦੇ, ਨੌਕਰ ਰੱਖ ਕੇ ਖੇਤੀ ਕਰਦੇ ਸੀਗੇ। ਸਾਡੇ ਕੋਲ 2 ਨੌਕਰ ਸੀਗੇ। ਉਹ ਨੌਕਰੀ ਉਹਨਾਂ ਨੂੰ ਉਸ ਵੇਲੇ ਦਾਣੇ ਦਿੰਦੇ ਹੁੰਦੇ ਸੀਗੇ। ਇੱਕ ਨੂੰ ਵੱਡੇ ਨੂੰ ਆਹ ਦੇਣੇ ਤੇ ਛੋਟੇ ਨੂੰ ਆਹ ਦੇਣੇ ਹੈਗੇ। 2 ਸਾਡੇ ਕੋਲ ਛੋਟੇ ਨੌਕਰ ਸੀ, ਇੱਕ ਵੱਡਾ ਨੌਕਰ ਸੀਗਾ। 2 ਬਰਾਬਰ ਦੀ ਜ਼ਮੀਨ ਦੇ ਸੀ ਸਾਡੇ ਕੋਲ। ਅੱਛਾ ਜੀ, ਸਾਡੇ ਬਾਬਾ ਜੀ ਦੀ ਜ਼ਮੀਨ ਵੀ ਉਸੇ ਲਾਈਨ ਦੇ ਉੱਤੇ ਛੱਪੜ ਦੇ ਪਰਲੇ ਪਾਸੇ ਪਹਿਲਾ ਮੁਰੱਬਾ ਸਾਡਾ ਹੈਗਾ, ਮੇਰੇ ਫਾਦਰ ਸਾਹਿਬ ਦਾ, ਮੇਰੇ ਤਾਇਆ ਜੀ ਦਾ। ਉਹ ਦੂਜਾ ਮੁਰੱਬਾ ਸਾਡੇ ਬਾਬਾ ਜੀ ਦਾ ਸੀਗਾ। ਉਹ ਬੇਔਲਾਦੇ ਗਏ ਹੈਗੇ, ਉਹਨਾਂ ਦੀ ਲੜਕੀ ਨੂੰ ਜ਼ਮੀਨ ਮਿਲੀ। ਹੁਣ 2 ਮੁਰੱਬੇ ਜ਼ਮੀਨ ਹੈਗੇ ਉਹਨਾਂ ਦੇ। ਜਿਹੜੇ ਖੇਤ ਦੇ ਵਿੱਚ ਸੀ ਨਾ ਜੀ, ਇੱਕ ਬੇਰੀ ਦਾ ਦਰਖਤ ਸੀਗਾ। ਬੇਰੀ ਦੇ ਦਰਖਤ ਨੂੰ ਨਾ ਵੱਡੇ ਬੇਰ ਲੱਗਦੇ ਹੁੰਦੇ ਸੀਗੇ, ਤਾਂ ਉਹ ਪੇਂਦੂ ਬੇਰ। ਤਾਂ ਬੱਚਿਆਂ ਨੇ ਨਾ ਜੀ ਜਦੋਂ ਛੁੱਟੀ ਹੋਣੀ, 2 ਮੁਰੱਬੇ ਕਿਹੜਾ ਦੂਰ ਫਾਸਲਾ ਹੁੰਦਾ ਹੈਗਾ, ਬੇਰ ਤੋੜਨ ਚੱਲਦਾ। ਸਾਡੇ ਜਿਹੜੇ ਬਾਬਾ ਜੀ ਸੀ ਨਾ, ਉਹ ਹੁਣ ਤਾਂ ਜਿੱਦਾਂ ਅਸੀਂ ਉਹਨਾਂ ਨੂੰ ਹੱਸੀਦਾ ਸੀਗਾ, ਉਹ ਇੱਦਾਂ ਲੰਗੜਾ ਕੇ ਚੱਲਦੇ ਸੀਗੇ। ਉਸ ਵੇਲੇ ਦੀ ਗੱਲ ਕਰਦਾ ਹੈਗਾ। ਤਾਂ ਬੱਚਿਆਂ ਨੇ ਚੱਲ ਜਾਣਾ, ਉਹਨਾਂ ਦੇ ਕਹਿਣ ਦੇ ਵੀ, ਉਹਨਾਂ ਨੇ ਕਹਿਣਾ ਮੇਰੇ ਬੇਰ ਉੱਧਰ ਨਾ ਜਾਇਓ। ਉਹਨਾਂ ਨੇ ਨਾ ਬੇਰ ਤੋੜ ਕੇ, ਤਾਂ ਜਦੋਂ ਦੇਖਦੇ ਤਾਇਆ ਜੀ ਆ ਰਹੇ ਹੈਗੇ ਆ, ਬਾਬਾ ਜੀ ਆ ਰਹੇ ਹੈਗੇ ਆ, ਤਾਂ ਉਹਨਾਂ ਨੇ ਨੱਠ ਜਾਣਾ। ਉਹਨੇ ਕਿਹਾ ਆਪਣੀਆਂ ਹਰਾਮ ਦੀ ਉਹ ਮਾਰੋ, ਆਪਣੀਆਂ ਮਾਵਾਂ ਨੂੰ ਕਹਿ ਦਿਓ ਕੋਠਿਆਂ ਦੇ ਉੱਤੇ ਆਪਣੇ ਬੀਜ ਲਓ ਜੀ। ਇੱਦਾਂ ਦੇ ਸ਼ਬਦ ਇਸਤੇਮਾਲ ਕਰਨੇ ਬੱਚਿਆਂ ਨੂੰ। ਜਿਨ੍ਹਾਂ ਦੀਆਂ ਬੇਰੀਆਂ ਆਉਂਦੀਆਂ ਸੀ ਉਹ ਤਕਰੀਬਨ ਇਦਾਂ ਦੀਆਂ ਗਾਲਾਂ ਕੱਢਦੇ ਹੁੰਦੇ ਸੀ। ਹਰਾਮ ਦੀ ਉਹ ਮਾਰੋ, ਆਪਣੀਆਂ ਮਾਵਾਂ ਨੂੰ ਕਹਿ ਦਿਓ ਕੋਠਿਆਂ ਤੇ ਗਾਜਰਾਂ ਬੀਜ ਲਓ ਜਾਂ ਕੋਠਿਆਂ ਦੇ ਜੋ। ਤਾਂ ਇਹ ਇੱਦਾਂ ਦੀ ਗੱਲਾਂ। ਹਰੇਕ ਦਾ ਆਪਣਾ ਆਪਣਾ ਤਜਰਬਾ ਬੋਲਦਾ ਜੀ, ਬਸ ਤਜਰਬਾ ਬੋਲਦਾ ਹੈਗਾ। ਹਾਂਜੀ, ਸਭ ਹੁਣ ਕਹਾਣੀ ਉੱਥੋਂ ਚੱਲਦੀ ਹੈਗੀ ਹੈ। ਜਦੋਂ ਫਿਰ ਉਹਨਾਂ ਨੂੰ ਮਤਲਬ ਸਾਡੇ ਮਾਸਟਰ ਦੇ, ਫਿਰ ਸਾਡੇ ਕੋਲ ਨਾ ਗੱਡਾ ਵਗੈਰਾ ਕੋਈ ਨਾ ਸੀ। ਜਿਹੜੇ ਸਾਡੇ ਲੋਹਾਰ ਸੀਗੇ ਹੱਥ 'ਚ ਰਹਿੰਦੇ, ਉਹਨਾਂ ਨੂੰ ਪਤਾ ਸੀ। ਅਸੀਂ ਕਿਹਾ ਵੀ ਨਹੀਂ, ਮੇਰਾ ਖਿਆਲ ਮੇਰੇ ਫਾਦਰ ਨੇ ਕਿਹਾ, ਕਿਉਂਕਿ ਮੈਂ ਤਾਂ ਛੋਟਾ ਸੀਗਾ। ਇੱਕ ਛੋਟੀ ਜਿਹੀ ਗੱਡੀ ਬਣਾ ਕੇ ਦਿੱਤੀ, ਮਾਡੀਫਾਈਡ। ਜਿੱਦਾਂ ਪਿੰਡਾਂ ਦੇ ਵਿੱਚ ਨਾ ਪਾਣੀ ਲੈਣ ਨੂੰ ਉਸ ਵੇਲੇ ਗੱਡੀਆਂ ਹੁੰਦੀਆਂ ਸੀਗੀਆਂ, ਘਰ ਘਰ ਦੇ ਵਿੱਚ ਪਾਣੀ ਦਿੰਦੇ ਸੀਗੇ। ਪਿੰਡ ਦੇ ਵਿੱਚ ਗੱਡੀ ਕੀ ਹੁੰਦੀ ਸਾਡੀ, ਨਹੀਂ ਪਿੰਡ ਦੇ ਵਿੱਚ ਇੱਕ ਡੱਗੀ ਹੁੰਦੀ ਸੀ ਸਾਡਾ। ਜਿੱਥੋਂ ਪਿੰਡ ਨੂੰ ਦਾਖਲ ਹੋ ਜਾਂਦਾ ਨਾ, ਨੰਬਰ 1 ਤੇ ਗੁਰਦੁਆਰਾ ਸੀਗਾ ਬਿਲਕੁਲ। ਜਦੋਂ ਪੁਲੀ ਪਾਰ ਕਰਦੇ ਸੀ, ਉਹ ਜਵਾਹਾ ਜਾਂਦਾ ਇੱਕ ਤੁਹਾਡੇ ਆਪਣੇ ਪਿੰਡ ਤੋਂ ਹੈ ਕਿਤੇ ਜਵਾਹਾ। ਉਹ ਬਸ ਉਹੀ ਤਾਂ ਗੱਲ ਹੈ, ਐਂਟਰੈਂਸ ਉੱਥੋਂ ਪਤਾ ਲੱਗਦੀ, ਫਿਰ ਤਾਂ ਪਤਾ ਲੱਗ ਜਾਣਾ ਸੀਗਾ। ਅੱਛਾ ਨਹੀਂ, ਉਹ ਨਹੀਂ, ਮੈਂ ਦੱਸਦਾ ਨਾ ਵੀ ਐਂਟਰੈਂਸ ਉਹ ਜਵਾਹਾ ਜਾਂਦਾ ਸੀ। ਜੋ ਡਿੱਗੀ ਉਹਨੇ ਖੱਬੇ ਹੱਥ ਗੁਰਦੁਆਰਾ ਆਉਂਦਾ ਸੀਗਾ, ਉੱਥੇ ਡਿੱਗੀ। ਜਦੋਂ ਵੀ ਬਰਾਤਾਂ ਆਉਂਦੀਆਂ ਸੀਗੀਆਂ, ਉੱਥੇ ਉਤਾਰੀਆਂ ਜਾਂਦੀਆਂ ਸੀਗੀਆਂ। ਲੰਬੜਦਾਰ ਜਿਹੜਾ ਸੀਗਾ, ਉਹਦੀ ਲੜਕੀ ਦੀ ਸ਼ਾਦੀ ਸੀਗੀ। 7 ਦਿਨ ਬਰਾਤ ਰਹੀ। ਜਦੋਂ 7 ਦਿਨ ਬਰਾਤ ਰਹੀ, ਮੰਜੀਆਂ ਜਿਹੜੀਆਂ ਸੀ ਡਿੱਗੀ ਦੇ ਵਿੱਚ ਡਾਹਤੀਆਂ, ਪਾਣੀ ਦੇ ਉੱਤੇ ਮੰਜੀਆਂ ਡਾਹਤੀਆਂ। ਲੋਕ ਬੈਠੇ ਆ, ਮਜ਼ੇ ਕਰਦੇ ਹੈਗੇ ਆ। ਉਹ ਕਹਿੰਦੇ ਜੀ ਅਸੀਂ ਜਾਣਾ ਨਹੀਂ, ਇੱਥੇ ਰਹਿਣਾ ਹਜੇ। ਉਹ ਕਹਿੰਦਾ ਯਾਰ ਲੰਬੜਦਾਰ ਹੈ ਪਿੰਡ ਦਾ, ਇਹਦੇ ਘਾਟਾ ਕਾਹਦਾ ਹੈਗਾ, ਜਿੰਨੀ ਦੇਰ ਮਰਜ਼ੀ ਰਹੋ। ਹਾਂਜੀ, 7 ਦਿਨ ਬਰਾਤ ਰਹੀ ਹੈ। ਉਹ ਲੰਬੜਦਾਰ ਦਾ ਨਾਂ ਹੁਣ ਮੈਨੂੰ ਹਜੇ ਤਾਂ ਥੋੜ੍ਹਾ ਦਿਮਾਗ 'ਚੋਂ ਨਿਕਲ ਗਿਆ ਹੈਗਾ, ਪਰ ਐਨੀਵੇ। ਹਾਂਜੀ, ਉਸ ਤੋਂ ਬਾਅਦ ਉਹ ਗੱਡੀ ਜਿਹੜੀ ਤੁਸੀਂ ਦੱਸੀ ਬਣਾ ਕੇ ਗੱਡੀ ਬਣਾ ਕੇ ਦਿੱਤੀ। ਉਸ ਤੋਂ ਬਾਅਦ ਗੱਡੀ ਦੇ ਵਿੱਚ ਮਤਲਬ ਕਿੰਨਾ ਕੁ ਸਮਾਨ ਰੱਖਿਆ ਜਾਂਦਾ ਹੈਗਾ। ਇੱਕ ਅੱਧੀ ਅਨਾਜ ਦੀ ਬੋਰੀ ਭਰ ਕੇ ਰੱਖੀ ਹੋਈ ਆ। ਅਨਾਜ ਭਰ ਕੇ ਵੀ ਕੀ ਰੱਖਣੀ ਹੈਗੀ, ਇੱਕ ਅੱਧੀ ਬੋਰੀ ਅਨਾਜ ਦੀ। ਉਸ ਤੋਂ ਬਾਅਦ ਮਾੜਾ ਮੋਟਾ ਖਾਣ ਪੀਣ ਦਾ ਸਮਾਨ। ਇੱਕ ਮੇਰੀ ਸਟੈਪ ਮਦਰ ਸੀਗੀ, ਇੱਕ ਮੇਰੀ ਗ੍ਰਾਂਡ ਮਦਰ ਸੀਗੀ। ਹਾਂਜੀ, ਮੇਰੇ ਫਾਦਰ ਸਾਹਿਬ ਸੀਗੇ। ਉਹ ਤਾਂ ਜਾਣਦੇ ਨਾ ਸੀ ਗੱਡਾ ਕਿੱਦਾਂ ਹੱਕਣਾ ਹੈਗਾ। ਮੈਂ ਹੀ ਜਵਾਨ ਸੀਗਾ, ਮੈਂ ਹੀ ਸਾਰਾ ਕੰਮ ਜਾਣਦਾ ਸੀ। ਮੈਂ ਖੇਤਾਂ 'ਚ ਵੀ ਜਾਂਦਾ ਸੀ, ਕੰਮ ਵੀ ਕਰ ਲੈਂਦਾ ਸੀਗਾ। ਪਾਣੀ ਵੀ ਲਾਉਂਦਾ ਸੀ, ਆਪਣੇ ਜਾ ਕੇ ਵਾਰੀ ਵੀ ਲਵਾਈਦਾ ਸੀਗੀ। ਆਪਣੇ ਜਿਹੜਾ ਮੇਰਾ ਸੀ ਨਾ ਨੌਕਰ ਸਾਡਾ, ਜਿਹੜੇ ਹੁੰਦੇ ਸੀਗੇ, ਉਹਨਾਂ ਨੂੰ ਅਸੀਂ ਕਾਮੇ ਕਹਿੰਦੇ ਹੁੰਦੇ ਸੀਗੇ। ਕਾਮੇ ਸਾਡੇ ਨਾਲ, ਉਹ ਕਾਮੇ ਦੇ ਨਾਲ ਨਾ ਇੱਕ ਦਿਨ ਦੀ ਮੈਂ ਤੁਹਾਨੂੰ ਹੱਸ ਵਾਲੀ ਗੱਲ ਸੁਣਾਉਂਦਾ ਹੈਗਾ। ਜੇ ਰਾਤ ਨੂੰ ਅਸੀਂ ਪਾਣੀ ਲਾ ਰਹੇ ਹੈਗੇ ਆ, ਉੱਥੇ ਜਿਹੜਾ ਵੱਡਾ ਨਾਲਾ ਨਾ, ਉਹਦਾ ਪਾਣੀ ਸਿੱਧਾ ਛੱਪੜ ਨੂੰ ਆ ਜਾਂਦਾ ਹੈਗਾ।
ਉਹ ਰਸਤੇ ਪੈ ਕੇ ਅਸੀਂ ਪਾਣੀ ਲਾ ਰਹੇ ਹੈਗਾ, ਤਾਂ ਉੱਥੋਂ ਜਿੱਥੇ ਪੁਲ ਹੈਗਾ ਨਾ ਨੁਕਰਵਾ, ਉੱਥੋਂ ਪਾਣੀ ਟੁੱਟ ਗਿਆ। ਅਸੀਂ ਦੋਨੋਂ, ਸਾਡਾ ਖੇਤ ਆਇਆ ਛੱਪੜ ਦੇ ਉੱਤੇ ਪਰਲੇ ਪਾਸੇ ਨਾਲ ਹੀ, ਅੱਗੇ ਨਾ ਰਾਸ਼ੇ ਆਉਂਦੇ ਹੁੰਦੇ ਸੀ, ਕੰਧ ਬਣਾ ਕੇ ਦਿੰਦੇ ਸੀਗੇ, ਕੰਧਾਂ ਬਣਾ ਦਿੰਦੇ ਸੀਗੇ ਇੰਨੀ ਇੰਨੀ ਉੱਚੀਆਂ। ਆਮ ਆਦਮੀ ਚੱਲਦਾ ਨਾ ਟੱਪੇ ਤਾਂ ਰਸਤੇ ਬਣਾਏ ਸੀ, ਕਿਤੇ ਕਿਤੇ ਗੰਡੇ ਜਿਹੇ ਬਣਾਏ ਹੋਏ ਹੁੰਦੇ ਸੀਗੇ। ਤਾਂ ਉਹ ਅਸੀਂ ਪਾਣੀ ਲਾ ਰਹੇ ਤਾਂ ਪਾਣੀ ਉੱਥੇ ਤੇ ਪਾਣੀ ਦੀ ਸੀਰ ਮਾਰ ਕੇ ਮੈਂ ਕਿਹਾ ਪਾਣੀ ਕਿਉਂ ਨਹੀਂ ਆਉਂਦਾ? ਉਹ ਕਹਿੰਦਾ ਜੀ ਏਦਾਂ ਗੱਲਾਂ ਕਰਕੇ ਮੈਨੂੰ ਉਹ ਡਰਦਾ ਜਾਂਦਾ ਨਾ ਸੀ ਪਿੱਛੇ ਨੂੰ। ਮੈਂ ਯੰਗ ਸੀਗਾ, ਮੈਂ ਕਿਹਾ ਵੀ ਪਾਣੀ ਆਉਂਦਾ ਨਹੀਂ ਹੈ। ਉੱਥੋਂ ਖਾਣਾ ਥੱਲੇ ਬੈਠ ਕੇ ਕੀ ਗੱਲ ਹੈਗੀ ਆ ਵੀ ਦੇਖ ਕੇ ਆ। ਤਾਂ ਉਹ ਪਤਾ ਕੀ ਕਹਿਣ ਲੱਗ ਪਿਆ, ਮੇਰੇ ਜੀ ਘਰ ਵਾਲੀ ਬਿਮਾਰ ਸੀਗੀ, ਉਹਨੂੰ ਟੱਟੀਆਂ ਲੱਗੀਆਂ ਹੋਈਆਂ ਸੀ, ਇਹ ਹੋਇਆ ਸੀ ਉਹ ਹੋਇਆ ਸੀਗਾ। ਉਹ ਆਪਣੀ ਗੱਲਾਂ ਚਲਾ ਕੇ ਮੈਨੂੰ ਰੋਕਣਾ ਚਾਹੁੰਦਾ ਸੀ, ਜਾਈਏ ਨਾ। ਮੈਂ ਉਹਨੂੰ ਜ਼ਬਰਦਸਤੀ ਲੈ ਗਿਆ ਪਿੱਛੇ। ਮੈਂ ਲੈ ਕੇ ਜਾ ਕੇ ਉੱਥੇ ਜਿੱਥੇ ਉਹ ਪੁਲੀ ਆ ਨਾ, ਉੱਥੇ ਉਹਨੂੰ ਮੈਂ ਲੰਮਾ ਪਾਇਆ। ਜਿੱਥੋਂ ਪਾਣੀ ਥੱਲੇ ਉਹਨੂੰ ਫਲੋ ਕਰ ਰਿਹਾ ਸੀ, ਮੈਂ ਉਹਨੂੰ ਕਿਹਾ ਲੰਮਾ ਪੈ ਜਾ ਇੱਥੇ। ਮੈਂ ਕਹੀ ਦੀ ਮਿੱਟੀ ਵੱਢ ਕੇ ਨਾ ਉਹਨੂੰ, ਕਿਉਂਕਿ ਉਹਦਾ ਪਾਣੀ ਨੂੰ ਠੱਲ ਨਹੀਂ ਪੈਂਦੀ, ਮੈਂ ਵੱਢ ਕੇ ਆਹੋ ਰੇਤ ਦਾ ਇਲਾਕਾ, ਮੈਂ ਠੱਲ ਵੱਢ ਕੇ ਤੜਾ ਜਿਹੜੀ ਮਿੱਟੀ ਉੱਥੇ ਸੁੱਟ ਕੇ, ਜਦੋਂ ਪਾਣੀ ਇੱਕ ਤਾਂ ਸਟਾਪ ਹੋ ਜਾ, ਫਿਰ ਉਹ ਰਸਤੇ ਆਪੇ ਪੈ ਜਾਂਦਾ ਹੈ ਜਿੱਧਰ ਟੁੱਟਿਆ ਹੋਇਆ। ਬਸ ਫਿਰ ਮੈਂ ਵੱਟ ਪਾਉਣ ਦਿੱਤੀ। ਤਾਂ ਸਵੇਰ ਨੂੰ ਛੱਪੜ ਤੱਕ ਪਾਣੀ ਆ ਗਿਆ ਸੀ, ਛੱਪੜ 'ਚ ਪੈਂਦਾ ਸੀ ਆ ਪਾਣੀ। ਅੱਛਾ ਜੀ, ਉਸ ਤੋਂ ਬਾਅਦ ਅੱਗੇ ਕਿਤੇ ਨੂੰ ਚੱਲੀ ਹੁਣ? ਤੁਹਾਡੇ ਕੋਲ ਵੰਡ ਵੇਲੇ ਦਾ ਪੁੱਛ ਰਹੇ ਵੀ ਇੱਥੋਂ ਕਿੱਦਾਂ ਉੱਠੇ, ਕਿੱਦਾਂ ਗਏ? ਹੁਣ ਉਹੋ ਹੀ ਦੱਸਦੇ ਜੋ ਹੁਣ ਸਾਡਾ ਬਣ ਗਿਆ ਹੈ ਨਾ, ਉਹ ਗੱਡਾ ਬਣ ਗਿਆ ਹੈਗਾ ਟਕਾਲਾ ਨੂੰ ਤਕਰੀਬਨ 299 ਦੇ, 300 ਦੇ, 301 ਦੇ। ਉਹ ਸਾਰੇ ਲੋਕ ਜਿਹੜੇ ਨਾ ਇੱਥੇ ਇਕੱਠੇ ਹੋ ਗਏ। ਆਪਣੇ ਪਿੰਡ ਦੇ ਵਿੱਚ ਤਕਰੀਬਨ 7-8 ਪਿੰਡ ਇਕੱਠੇ ਹੋ ਗਏ, 7-8 ਪਿੰਡ ਇਕੱਠੇ ਹੋ ਗਏ। ਤਾਂ ਫਿਰ ਅਸੀਂ ਤਾਂ ਉਸ ਵੇਲੇ ਯੰਗ ਬੱਚੇ ਸੀ ਨਾ, ਕਿ ਸਾਨੂੰ ਕੀ ਪਤਾ ਕਿੱਧਰ ਨੂੰ ਜਾਣਾ ਹੈਗਾ ਆ। ਉਹ ਕਹਿਣ ਲੱਗੇ ਵੀ ਜਾਣਾ ਹੈਗਾ। ਹੁਣ ਤੁਹਾਨੂੰ ਦੱਸਦਾ ਜਿੰਨਾ ਕਿ ਮਿਨੀਮਮ ਸਮਾਨ ਜਾ ਸਕਦੇ ਕਿ ਬੱਚੇ ਵੀ ਸੀਗੇ ਨਾਲ, ਛੋਟੇ ਬੱਚੇ ਵੀ ਸੀਗੇ, ਮੇਰੇ ਛੋਟੇ ਦੋ ਬ੍ਰਦਰ ਵੀ ਸੀਗੇ। ਉਹ ਬਿਲਕੁਲ ਜਿਹੜੇ ਗੱਡੇ 'ਤੇ ਬੈਠਣ ਵਾਲੇ ਸੀਗੇ। ਸਾਡੇ ਫਾਦਰ ਸਾਹਿਬ ਜਿਹੜੇ ਸੀ ਉਹ ਆਪਣੇ ਸਾਈਕਲ ਜਾਂ ਪੈਦਲ ਚੱਲਦੇ ਸੀਗੇ। ਤਾਂ ਸਾਡੇ ਕੋਲ ਈਵਨ ਬੌਲਦ ਵੀ ਕੋਈ ਨਾ ਸੀ, ਇੱਕ ਬੌਲਦ ਸੀਗਾ, ਇੱਕ ਹੋਰ ਉਸ ਵੇਲੇ ਖਰੀਦਿਆ ਕਿਤੇ ਛੋਟਾ ਮੋਟਾ ਜਾਂ ਕਿੱਦਾਂ ਵੀ ਹੈ। ਬਾਕੀ ਆਪਣੇ ਜਿੰਨੇ ਵੀ ਸਾਡੇ ਕੋਲ 3-4 ਮੱਝਾਂ ਸੀਗਾ, ਉਹ ਸਾਰਿਆਂ ਦੇ ਸੰਗਲ ਖੋਲ ਦਿੱਤੇ ਹੈਗੇ। ਆਪਣੇ ਲੋਹਾਰ ਨੂੰ ਕਹਤਾ ਇਹ ਸਾਰਾ ਕੁਝ ਤੁਹਾਡਾ ਹੈਗਾ, ਪੇਟੀਆਂ ਕਰਦਾ ਉੱਤੇ ਦੇਖੋ ਨਾ, ਸਿਰ 'ਤੇ ਚੱਕ ਕੇ ਲਿਜਾਣੇ ਹੈਗੇ। ਘਰ 'ਚ ਵੈਸੇ ਟੋਟਲ ਪਹਿਲਾਂ ਜੀ ਕਿੰਨੇ ਸੀਗੇ ਜਿਹੜੇ ਗਏ ਨਾਲ? ਜੀ ਤਾਂ ਸਾਡੇ ਦੇਖੋ ਨਾ, ਮੈਂ ਤੁਹਾਨੂੰ ਦੱਸ ਦੇਗਾ, 1-2 ਕੋਈ ਅਸੀਂ 7-8 ਜੀ ਇੱਕ ਘਰ ਦੇ ਸੀਗੇ। ਹਾਂਜੀ, ਉਸੇ ਗੱਡੇ ਤੇ ਜਿਹੜਾ ਬਣਾਇਆ ਸੀ? ਗੱਡੇ ਤੇ ਸਿਰਫ ਔਰਤਾਂ ਹੀ ਬੈਠੀਆਂ ਸੀਗੀਆਂ ਜਾਂ ਛੋਟੇ ਬੱਚੇ ਜਿਹੜੇ ਚੱਲ ਨਹੀਂ ਸਕਦੇ। ਬਾਕੀ ਮੇਰੇ ਫਾਦਰ ਸਾਹਿਬ ਚੱਲਣ ਵਾਲੇ ਸੀਗੇ, ਮੈਂ ਤਾਂ ਗੱਡਾ ਹੱਕਣ ਵਾਲਾ ਸੀਗਾ। ਤਾਂ ਬਾਕੀ ਜਿਹੜੇ ਉਹ ਬੈਠਣ ਵਾਲੇ ਸੀਗੇ, ਮੈਂ ਹੀ ਸੀ ਨਾ ਘਰ ਦਾ ਵੱਡਾ। ਹਾਂਜੀ, ਆਏ ਇੱਥੋਂ ਸਾਰਾ ਫਿਰ ਕਾਫਲਾ ਬਣਨਾ ਸ਼ੁਰੂ ਹੋ ਗਿਆ। ਇੱਥੋਂ ਸਾਡੇ ਪਿੰਡ ਤੋਂ ਕਾਫਲਾ ਚੱਲਿਆ, ਕਾਫਲਾ ਬਣਿਆ, ਅਸੀਂ ਬੁੱਜਿਆਂ ਵਾਲੀ ਪਹੁੰਚੇ ਹੈਗੇ। ਆਲੇ ਦੁਆਲੇ ਕੋਈ ਸੁਣਦੇ ਵੀ ਪਏ ਸੀ ਵੀ ਕੰਮ ਖਰਾਬ ਹੋ ਰਿਹਾ ਜਾਂ ਕੋਈ ਇਦਾਂ ਕੋਈ ਅਨਾਉਂਸਮੈਂਟ ਨਹੀਂ ਸੀ ਹੋ ਰਹੀ, ਕੋਈ ਕੁਛ ਨਹੀਂ ਸੀ ਹੋ ਰਿਹਾ ਹੈਗਾ। ਬਿਲਕੁਲ ਸਕੂਨ ਸੀ, ਬਿਲਕੁਲ ਸਕੂਨ ਸੀ, ਕੋਈ ਕਿਸੇ ਨੂੰ ਪਤਾ ਨਹੀਂ ਸੀ ਲੱਗ ਰਿਹਾ, ਕਿਉਂਕਿ ਲੋਕਾਂ ਨੂੰ ਆਪਣੇ ਆਪੋ ਆਪ ਹੀ ਪਈ ਹੋਈ ਸੀ। ਦੱਸਦੇ ਤਾਂ ਨਾ ਪਿੰਡ 301 ਬੁੱਝਿਆਂ ਵਾਲੀ ਨੂੰ ਅਸੀਂ ਜਾਣਾ ਹੈਗਾ। 299 301 ਇਹ ਪਿੰਡ ਜਿਹੜੇ 297 ਇਹ ਪਿੰਡ ਜਿਹੜੇ ਸੀਗੇ ਸਾਰੇ ਲੋਕ ਜਿਹੜੇ ਇੱਥੇ ਆ ਗਏ ਆ। ਅਸੀਂ ਫਿਰ ਆਪਣੇ ਆਪਣੇ ਗੱਡੇ ਜਿਹੜੇ ਹੈਗੇ ਹਾਕ ਕੇ, ਮੈਂ ਹੀ ਗੱਡੀਵਾਨ ਸੀਗਾ, ਮੈਂ ਹੀ ਗੱਡਾ ਹਾਕਿਆ। ਗੱਡਾ ਹਾਕ ਕੇ ਅਸੀਂ ਫਿਰ ਬੁੱਝਿਆਂਵਾਲੀ ਨੂੰ ਗਏ ਹੈਗੇ ਆ। ਬੁੱਝਿਆਂਵਾਲੀ ਗਏ ਆ, ਰੇਲਵੇ ਲਾਈਨ ਨੇੜੇ ਪੈਂਦੀ ਹੈਗੀ ਆ, ਉਹਨੂੰ ਪਾਰ ਕਰਕੇ ਗੁਰਦੁਆਰਾ ਪੈਂਦਾ ਹੈਗਾ, ਬੁੱਝਿਆਂਵਾਲੀ ਸੀਗਾ। ਉੱਥੇ ਗੁਰਦੁਆਰੇ 'ਚ ਰਾਤ ਨੂੰ ਰਿਹਾਇਸ਼ ਹੈਗੀ ਆ। ਤਕਰੀਬਨ ਉਦੋਂ ਰਾਤ ਨੂੰ ਫਿਰ ਨਾ ਅਟੈਕ ਹੋਇਆ ਉੱਥੇ। ਹਾਂਜੀ, ਛੋਟਾ ਮੋਟਾ ਅਟੈਕ ਹੋਇਆ, ਜਿੱਦਾਂ ਤੁਹਾਨੂੰ ਪਤਾ ਪਾਰਟੀਆਂ ਕਮਿਊਨਿਟੀ ਅਟੈਕ ਕਰਦੀਆਂ, ਛੋਟਾ ਮੋਟਾ ਅਟੈਕ ਹੋਇਆ ਹੈਗਾ। ਲੋਕ ਜਿਹੜੇ ਆਪਣੀ ਪ੍ਰੋਟੈਕਸ਼ਨ ਦੇ ਵਿੱਚ, ਅਸੀਂ ਲੋਕ ਤਾਂ ਬੱਚੇ ਸੀਗੇ, ਆਪਣੇ ਗੁਰਦੁਆਰੇ ਦੇ ਵਿੱਚ ਹੀ ਸਿਰ ਨੀਵੇਂ ਕਰਕੇ ਪੈ ਰਹੇ ਹੈਗੇ, ਜਾਂ ਜਿੱਦਾਂ ਵੀ ਹੈਗੇ ਆ। ਜਿਹੜੇ ਵੱਡੇ ਲੋਕ ਸੀਗੇ ਬਾਹਰ ਜਿਹੜੇ ਹੈਗੇ ਉਹ ਆਪਣੇ ਹਰਕਤ ਵਿੱਚ ਰਹੇ ਹੋਣਗੇ। ਫਿਰ ਕੋਈ ਮਤਲਬ ਇੱਥੇ ਦੀ ਏਡ ਵਗੈਰਾ ਕੋਈ ਆਈ ਹੈਗੀ ਆ। ਉਹ ਕਾਨਵਾਈ ਸਵੇਰੇ ਪਤਾ ਨਹੀਂ ਕਦੋਂ ਤੁਰ ਪਈ ਸੀ। ਅਸੀਂ ਉਸ ਕਾਨਵਾਈ ਦੇ ਵਿੱਚ ਫਿਰ ਰੋਜ਼ 18 ਕਿਲੋਮੀਟਰ ਕਾਨਵਾਈ ਚੱਲਦੀ ਸੀਗੀ।